ਤੁਸੀਂ ਇਹ ਦੱਸਣ ਦੇ ਲਈ ਕਿ ਜੀ ਅਸੀਂ ਇਸ ਤਿਰੰਗੇ ਦੀ ਆੜ ਦੇ ਥੱਲੇ ਸਾਰਿਆਂ ਨੂੰ ਗੁਲਾਮ ਬਣਾ ਲਿਆ, ਪਰ ਇੰਨੇ ਜੋਗੇ ਵੀ ਨਹੀਂ ਤੁਸੀਂ ਕਿ ਤੁਹਾਡੇ ਕੋਲ ਇੰਨਾ ਤੁਸੀਂ ਫੰਡ ਵੀ ਨਹੀਂ ਪ੍ਰੋਵਾਈਡ ਕਰ ਸਕੇ ਕਿ ਜੀ ਤੁਸੀਂ 20 ਕਰੋੜ ਜਿਹੜਾ ਹੈ ਉਹ ਮੁਫਤ ਕਰੋ। ਹਰਿਆਣੇ ਦੇ ਕਰਨਾਲ ਜ਼ਿਲ੍ਹੇ ਦੇ ਵਿੱਚ ਇੱਕ ਰਾਸ਼ਨ ਦੀ ਦੁਕਾਨ ਦੇ ਉੱਤੇ ਜਿਹੜਾ ਰਾਸ਼ਨ ਦੇ ਰਿਹਾ ਉਹ ਕਹਿ ਰਿਹਾ ਜੀ ਹਰ ਰਾਸ਼ਨ ਕਾਰਡ ਤੇ ਤਿਰੰਗਾ ਮਿਲੇਗਾ, 20 ਰੁਪਏ ਜਮ੍ਹਾਂ ਕਰਾਓ, 20 ਰੁਪਏ ਕਰਨਾ ਨਹੀਂ ਤਾਂ ਤੁਹਾਡਾ ਅਸੀਂ ਰਾਸ਼ਨ ਕਾਰਡ ਕੈਂਸਲ ਕਰ ਦੇਵਾਂਗੇ। ਜਦੋਂ ਵੀਡੀਓ ਵਾਇਰਲ ਹੋਈ ਫਿਰ ਹਰਿਆਣਾ ਗਵਰਨਮੈਂਟ ਨੂੰ ਹੱਥਾਂ ਪੈਰਾਂ ਦੀ ਪੈ ਗਈ ਵੀ ਅਸੀਂ ਤਾਂ ਜੋ ਕਰ ਰਹੇ ਹਾਂ ਐਕਸਪੋਜ਼ ਹੋ ਰਹੇ ਹਾਂ। ਉਹਨਾਂ ਨੇ ਕਿਹਾ ਜੀ ਅਸੀਂ ਸਸਪੈਂਡ ਕਰਤਾ, ਅਸੀਂ ਇਹ ਕਰਤਾ, ਅਸੀਂ ਉਹ ਕਰਤਾ। ਰਾਹੁਲ ਗਾਂਧੀ alleged ration card holders were being forced to buy the national flag by shopkeepers and accused the BJP of selling nationalism and hurting the poor's self-respect। ਇਸ ਦਫ਼ਤਰੀ ਹੁਕਮ ਰਾਹੀਂ ਬਲਾਕ ਨਥਾਣਾ ਦੇ ਸਮੂਹ ਅਧਿਕਾਰੀਆਂ ਕਰਮਚਾਰੀਆਂ ਨੂੰ ਭੇਜ ਕੇ ਲਿਖਿਆ ਜਾਂਦਾ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਪ੍ਰੋਗਰਾਮ ਤਹਿਤ ਸਰਕਾਰੀ ਦਫ਼ਤਰਾਂ ਤੇ ਘਰ ਘਰ ਤਿਰੰਗਾ ਝੰਡਾ ਲਹਿਰਾਉਣ ਦੇ ਹੁਕਮ ਪ੍ਰਾਪਤ ਹੋਏ ਹਨ। CHC ਨਥਾਣਾ ਵਿਖੇ ਸ਼੍ਰੀਮਤੀ ਰਜਿੰਦਰ ਕੌਰ ਨਰਸਿੰਗ ਸਿਸਟਰ ਤੇ ਰਮਨਦੀਪ ਸਿੰਘ ਫਾਰਮੇਸੀ ਅਫਸਰ ਤੋਂ ਤਿਰੰਗਾ ਝੰਡਾ ਮਿਤੀ ਇੰਨੀ ਨੂੰ ਪ੍ਰਾਪਤ ਕਰ ਲਿਆ ਜਾਏ। ਇਹ ਹੁਕਮ ਤੁਰੰਤ ਲਾਗੂ ਹੋਣਗੇ। ਸੀਨੀਅਰ ਮੈਡੀਕਲ ਆਫਿਸਰ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਪ੍ਰੋਗਰਾਮ ਦੇ ਦੂਸਰੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਘਰ ਘਰ ਤਿਰੰਗਾ ਮੁਹਿੰਮ ਥੱਲੇ ਆਮ ਸ਼ਹਿਰੀਆਂ ਨੂੰ ਜ਼ਬਰਦਸਤੀ ਤਿਰੰਗੇ ਖਰੀਦਣ ਤੇ ਮਜਬੂਰ ਕੀਤਾ ਜਾ ਰਿਹਾ ਹੈ ਔਰ ਸਰਕਾਰੀ ਮੁਲਾਜ਼ਮਾਂ ਨੂੰ ਆਪਣੇ ਘਰਾਂ ਤੇ ਤਿਰੰਗਾ ਲਹਿਰਾਉਣ ਦੇ ਹੁਕਮ ਦਿੱਤੇ ਜਾ ਰਹੇ ਨੇ। ਔਰ ਇਸ ਦੇ ਉਲਟ ਦੁਨੀਆ ਭਰ ਵਿੱਚ ਬੈਠੇ ਸਿੱਖਾਂ ਵੱਲੋਂ 15 ਅਗਸਤ ਤੋਂ ਪਹਿਲਾਂ ਹੀ ਆਪਣੇ ਘਰਾਂ ਤੇ ਕਾਰੋਬਾਰੀ ਅਦਾਰਿਆਂ ਤੇ ਨਿਸ਼ਾਨ ਸਾਹਿਬ ਚੁਲਾਏ ਜਾ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਕਸਰ ਜਦੋਂ ਬੀਤੇ ਪੀਰੀਅਡ ਦੀਆਂ ਜੰਗਾਂ ਦੀ ਗੱਲ ਹੁੰਦੀ ਹੈ ਔਰ ਜਿਹੜੇ ਇੱਧਰੋਂ ਵੈਸਟ ਵੱਲੋਂ ਆਉਣ ਵਾਲੇ ਹਮਲਾਵਰ ਸੀ, ਬੇਸ਼ੱਕ ਇਹ ਜ਼ਮਾਨਾ ਮੁਹੰਮਦ ਬਿਨ ਕਾਸਮ ਦਾ ਹੋਏ ਜਾਂ ਉਸ ਤੋਂ ਬਾਅਦ ਜਦੋਂ ਕਿ ਬਾਬਰ ਹਮਲਾਵਰ ਹੁੰਦਾ ਹੈ 16ਵੀਂ ਸਦੀ 'ਚ 1526 ਦੇ ਵਿੱਚ, ਪਹਿਲਾਂ 1521 'ਚ ਵੀ ਆਇਆ। ਔਰ ਇਸ ਤੋਂ ਇਲਾਵਾ ਵੀ ਜਿਹੜੇ ਹਿਸਟਰੀ ਦੇ ਵੱਡੇ ਵੱਡੇ ਕਿਰਦਾਰ ਹੋਏ ਨੇ, ਉਹਨਾਂ ਨੇ ਬੇਸ਼ੱਕ ਉਹ ਅਲੈਗਜ਼ੈਂਡਰ ਦਾ ਗ੍ਰੇਟ ਹੋਏ ਜਿਹਨੂੰ ਸਿਕੰਦਰ ਆਜ਼ਮ ਕਹਿੰਦੇ ਨੇ, ਜਾਂ ਚੰਗੇਜ਼ ਖਾਨ, ਹਲਾਕੂ ਜਾਂ ਦੂਜਾ। ਹੁਣ ਬਹੁਤ ਵਾਰੇ ਹੁੰਦਾ ਹੈ ਵੀ ਉਹਨਾਂ ਦੇ ਕੋਲ ਜਿਹੜੀ ਉਹਨਾਂ ਦੀ ਜਿਨ੍ਹਾਂ ਨੇ ਇਲਾਕੇ ਜਿੱਤੇ ਜਾਂ ਜਿਹੜੇ ਡਿਫੀਟ ਕਰਦੇ ਸੀ, ਉਹਨਾਂ ਦੀਆਂ ਫੌਜਾਂ ਦੀ ਗਿਣਤੀ ਜਿਹੜੇ ਆਪਣੀ ਟੈਰੀਟਰੀ ਨੂੰ ਡਿਫੈਂਡ ਕਰਨ ਵਾਲੇ ਸੀ ਉਹਦਾ ਕਈ ਵਾਰੀ 20ਵਾਂ ਹਿੱਸਾ ਵੀ ਨਹੀਂ ਸੀ ਹੁੰਦੀ। ਲੇਕਿਨ ਉਹ ਕਿਉਂਕਿ ਇੱਕ ਪਹਾੜੇ ਦੇ ਟੱਟੂ ਹੁੰਦੇ ਸੀ ਜਿਹੜੇ ਡਿਫੈਂਡ ਕਰ ਰਹੇ ਨੇ, ਤੇ ਜਿਹੜੇ ਹਮਲਾਵਰ ਨੇ ਉਹ ਜ਼ਾਹਰ ਹੈ ਉਹਨਾਂ 'ਚੋਂ ਲੁਟੇਰਾਪਨ ਵੀ ਹੈ ਔਰ ਹਮਲੇ ਦਾ ਐਗਰੈਸ਼ਨ ਵੀ ਹੈ ਔਰ ਉਹਨਾਂ ਦੇ ਵਿੱਚ ਇੱਕ ਸਪਿਰਿਟ ਵੀ ਹੈ। ਤੇ ਉਹ ਇਵੇਂ ਰੋਂਦ ਕੇ ਚਲੇ ਜਾਂਦੇ ਸੀ ਔਰ ਲੱਗਦਾ ਸੀ ਕਿ ਵੀ ਇੰਨੀ ਲੱਖਾਂ ਦੀ ਫੌਜ। ਔਰ ਜਦੋਂ ਅਸੀਂ ਈਵਨ ਪਾਣੀਪਤ ਦੀਆਂ ਲੜਾਈਆਂ ਪੜ੍ਹਦੇ ਸੀ ਉਦੋਂ ਵੀ ਹੁੰਦਾ ਸੀ ਕਿ ਭਾਈ ਜਿਹੜੀ ਡਿਫੈਂਡਿੰਗ ਫੋਰਸ ਹੈ ਉਹਦੇ ਕੋਲ ਤਾਂ ਬਹੁਤ ਜਵਾਨ ਸੀ। ਤੇ ਇਹ ਹੋਇਆ ਕੀ ਹੁੰਦਾ, ਕਿਉਂਕਿ ਇਹ ਜਦੋਂ ਤੁਸੀਂ ਪਹਾੜੇ ਦਾ ਟੱਟੂ ਦੇਖਦੇ ਹੋ ਤੇ ਫਿਰ ਜਿਹੜਾ ਕਿਸੇ ਆਪਣੇ ਕੌਜ਼ ਲਈ ਲੜ ਰਿਹਾ। ਔਰ ਸਿੱਖ ਇਤਿਹਾਸ ਦੇ ਹਵਾਲੇ ਨਾਲ ਤਾਂ ਅਸੀਂ ਗੱਲ ਕਰਦੇ ਹੀ ਹਾਂ ਕਿ ਵੀ ਜਦੋਂ ਅਸੀਂ 18ਵੀਂ ਸਦੀ ਦਾ ਆਪਣਾ ਇਤਿਹਾਸ ਦੁਹਰਾਉਂਦੇ ਹਾਂ ਕਿ ਭਾਈ ਉਹ ਭਾਵੇਂ ਮੁਗਲਾਂ ਦੇ ਖਿਲਾਫ ਹੈ ਜਾਂ ਦਰਾ ਖੈਬਰ ਪਾਰ ਦੇ ਹੈ ਜਾਂ ਦੂਜਾ ਹੈ, ਕਿ ਕਿਵੇਂ ਮੁੱਠੀ ਭਰ ਸਿੱਖਾਂ ਨੇ ਹਮੇਸ਼ਾ ਹੀ ਲੋਹੇ ਦੇ ਚਣੇ ਚਬਾਏ ਔਰ ਕਿਸ ਬਹਾਦਰੀ ਗੈਰਤ ਦੇ ਨਾਲ ਉਹ ਇਸ ਸਪਿਰਿਟ ਦੇ ਨਾਲ ਹੀ ਜੂਝਦੇ ਸੀ ਕਿ ਨਿਸ਼ਚੈ ਕਰ ਆਪਣੀ ਜੀਤ ਕਰੋ, ਇਸ ਗੱਲ ਦੇ ਉੱਤੇ ਫੇਥ ਕਿ ਅਸੀਂ ਜਿੱਤਣਾ। ਔਰ ਜਦੋਂ ਤੁਸੀਂ ਉਹ ਲਾਸਟ ਮੂਮੈਂਟ ਆ ਜਾਂਦੀ ਹੈ ਵੀ ਜਿੱਤਣ ਦਾ ਤੁਹਾਡੇ ਮੁਕਾਮ ਨਹੀਂ ਹੈ, ਫਿਰ ਪਿੱਠ ਨਹੀਂ ਦਿਖਾਣੀ, ਫਿਰ ਅੱਤ ਹੀ ਰਣ ਮੈਂ ਤਬ ਜੂਝ ਮਰੋ। ਪਹਿਲਾਂ ਜਿਹੜਾ ਫਾਈਟ ਟੂ ਵਿਨ ਬਿਲਕੁਲ ਤੇ ਨਹੀਂ ਹੈ, ਦੈਨ ਮਾਰਟੀਅਰਡਮ, ਸ਼ਹੀਦੀ ਗ੍ਰੇਸਫੁਲੀ ਅਡਾਪਟ ਕਰਨਾ। ਇਹ ਸਿੱਖਾਂ ਦੇ ਵਿੱਚ ਜਾਂ ਜਿਹੜੀ ਸਵਾ ਲੱਖੀ ਸਪਿਰਿਟ ਹੈ। ਹੁਣ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਦਾ ਇਹ ਅਸੀਂ ਫਰਮਾਨ ਕੋਟ ਕਰਦੇ ਹਾਂ ਕਿ चिड़ियों से मैं बाज तोड़ाऊँ, 1.25 लाख से एक लड़ाऊँ, तब है गोबिंद सिंह नाम कहाऊँ। ਹੁਣ ਕੋਈ ਵੀ ਬੰਦਾ ਸਮਝ ਸਕਦਾ ਹੈ ਵੀ 1.25 ਲੱਖ ਦੇ ਨਾਲ
ਇੱਕ ਬੰਦਾ ਤਾਂ ਲੜ ਕੇ ਜਿੱਤ ਨਹੀਂ ਸਕਦਾ। ਲੇਕਿਨ ਇਹ ਇਸ ਗੱਲ ਦੀ ਹਾਮੀ ਹੈ ਕਿ ਜੇ 1.25 ਲੱਖ ਫੌਜ ਵੀ 1.25 ਲੱਖ ਬੰਦਾ ਵੀ ਰਲ ਕੇ ਇੱਕ ਸਿੱਖ ਨੂੰ ਉਹਦੇ ਈਮਾਨ ਤੋਂ ਡੇਗਣਾ ਚਾਹੇ, ਉਹਨੂੰ ਗੁਲਾਮੀ ਕਬੂਲ ਕਰਵਾਉਣਾ ਚਾਹੇ, ਉਹਦੇ ਤੇ ਆਪਣੀ ਮਰਜ਼ੀ ਥੋਪਣਾ ਚਾਹੇ, ਤਾਂ ਸਿੱਖ ਦੀ ਸਪਿਰਿਟ ਜਿਹੜੀ ਹੈ ਉਹ 1.25 ਲੱਖ ਦੇ ਉੱਤੇ ਭਾਰੂ ਹੋਏਗੀ। ਉਹ ਗਿਵ ਅਪ ਨਹੀਂ ਕਰੇਗਾ, ਉਹ ਗਿਵ ਇਨ ਨਹੀਂ ਕਰੇਗਾ, ਉਹ ਵਿਲ ਫਾਈਟ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ। ਔਰ ਇਹ ਅਸੀਂ ਇਸ ਸਾਰੇ ਪੀਰੀਅਡ ਦੇ ਵਿੱਚ ਦੇਖਦੇ ਹਾਂ ਕਿ ਇਹੀ ਸਪਿਰਿਟ ਤੁਹਾਨੂੰ ਜਿਉਂਦਾ ਰੱਖਦੀ ਹੈ। ਹੁਣ ਅੱਜ ਘਰ ਘਰ ਤਿਰੰਗਾ ਦੇ ਨਾਂ ਥੱਲੇ ਆਜ਼ਾਦੀ ਕਾ ਮਹਾ ਉਤਸਵ ਬੜੇ ਬੜੇ ਕੈਚੀ ਫਲਾਵਰੀ ਵਰਡਸ ਰੱਖ ਕੇ ਜਿਹੜੇ ਇਸ ਕਿਸਮ ਦੇ ਝੂਠੇ ਕੈਂਪੇਨਾਂ ਨੂੰ ਕਰਦੇ ਨੇ। ਔਰ ਇਹ ਗੱਲ ਮੈਂ ਸਮਝਦਾ ਕਿ ਵੀ ਹਾਲਾਂ ਮੈਂ ਕੋਈ ਰਜਨੀਸ਼ ਦਾ ਐਡਮਾਇਰਰ ਨਹੀਂ ਹੈ, ਉਹ ਆਪਣੇ ਕਿਸਮ ਦਾ ਸੀ। ਉਹਨੇ ਇੱਕ ਵਾਰ ਇੱਕ ਥਾਂ ਤੇ ਕਿਤੇ ਕਿਹਾ, ਉਹਨੇ ਕਿਹਾ ਵੀ ਹਿੰਦੂओं ਨੇ हरमंदिर के मुकाबले दुर्गियाना तो बना लिया, उस जैसी शक्ल भी बना ली, सरोवर भी बना लिया, सोना भी लगा लिया, पर गुरु रामदास कहाँ से लाओगे? और अज भी जाके देखो उत्थे वो काई जमी हुंदी है पानी दे विच, उल्लू उत्थे बोलण वाला काम हुंदा है। हाँ, जदों किसी VIP नूं उन्हां ने दरबार साहब दे बराबर लिया के खड़ा करना हुंदा दुर्गियाने नूं, उस दिन उत्थे लै जांदे ने, उत्थे दिने भी उल्लू बोलदे ने। तुहानूं कोई उत्थे लंगर जां दूजी तो दूर दी गल कुछ भी नहीं हुंदा। हुण मतलब ये है कि भी तुसीं अज तुहाडे हत्थ अंग्रेज आण लगे, तुहानूं ताकत दे गए 1000 साल की गुलामी चों निकल के, ते तुसीं तिरंगे चला के अपना इतिहास बदलना चाहो कि जी तुसीं बहुत वड्डियां कुर्बानियां कीतियां ने, ते वो तिरंगे भी लैण वाले। देखो ये जिहड़ी पैट्रियोटिज़म हुंदा है जां वतन परस्ती हुंदी है, हालां सिख वतन परस्त नालों असीं इंसानियत पसंद है। और साडा कानसैप्ट जदों असीं राज की गल करदे, असीं राज भाग इसलिए उस दे मुदई हैं क्योंकि राज सरबत दे भले लई है। बिल्कुल वखरा कानसैप्ट है। असीं उस किस्म की वतन परस्ती जिहड़ी है वो नहीं है जिवें कि 18th-19th सेंचुरी दे विच पैट्रियोटिज़म के नाँ थले जो वेव बनाई गई, जां अज हिंदूत्वा वाले जिन्हां ने इनू पुण्य भूमि बनाया, पहला भारत नूं जिहड़ा वो देवी माँ कालका का रूप बनाया, उहदे मैप च उहनूं फिट कीता, फिर वेदां शास्त्रां च उहनूं पुण्य भूमि और इस तो परे जिहड़े वसन वाले ने उन्हां नूं मलेश भूमि कहा। और ये पुण्य भूमि भारत का कानसैप्ट तो उहनूं गॉडेस दे नाल जोड़ के उहनूं फिर जिहड़ा वो अटूट अंग दे नां थले एक डिफरेंट डेफिनेशन, असी इस किस्म की डेफिनेशन यकीन नहीं रखते। असी जदों पंजाब की धरती, पंजाब की आज़ादी जां खालिस्तान की गल करते तो साडे सामने ये वो धरती है जिथे साडे गुरुआं दे चरण छोह है, जिस धरती ते नीले दे शाह सवार ने जिहड़ा वो जालम नूं वंगारिया होया है, जिस धरती दे उत्ते असी पंजाब दौलत याही ते सिख खाहें, दखणी पश्चिमी किम लै जाहें, उसनूं असी बयानिया होया। सो साडी जिहड़ी वतन परस्ती है वो इस किस्म की नहीं है, उसदा एक बिल्कुल डिफरेंट साडा आधार है। लेकिन जिन्हां दा कदे भारत नां दा मुल्क ही नहीं रहा। हुण जदों असी निशान साहब की गल करते हैं लहराण की, साडा तां 4 सदियां का इतिहास है। गुरु अर्जन साहब की शहादत तो बाद मीरी पीरी दियां 2 तलवारां आंदियां ने, मीरी पीरी दे झंडे झूलते ने, फिर ये निशान कला एक उहदे ते फ्लैग पोल दे उत्ते झूलन वाला नहीं है। फिर 18वीं सदी के जंग के मैदानां दे विच असीं देखिआ कि किवें घोड़ियां ते सवार और पूरा जदों असीं 12 मिसलों का गल करते हैं, एक मिसल ही मिसल निशानचियां सी, और वो मिसल सी जिहदे जथेदार जिहड़े ने जंग के मैदान दे विच ਜਿਹੜਾ ਉਹ ਖਾਲਸਾਈ ਝੰਡਾ ਲੈ ਕੇ ਲੀਡ ਕਰਦੇ ਸੀ, ਉਹ ਝੰਡੇ ਨੂੰ ਕਦੇ ਡਿੱਗਣ ਨਹੀਂ ਸੀ ਦਿੰਦੇ। ਔਰ ਕੱਲੇ ਕੱਲਾ ਜਿਹੜਾ ਸਿੱਖ ਹੈ ਉਹ ਸੋਵਰਨਿਟੀ ਦੇ ਲਈ ਉਹਦਾ ਜਿਹੜਾ ਫਰਲ ਹੈ, ਉਹਦੀ ਦਸਤਾਰ ਹੀ ਇਹ ਸੀ ਜਿਹੜੀ ਫਰਲਾ ਯਾਦ ਕਰਵਾਉਂਦੀ ਸੀ ਕਿ ਭਾਈ ਇਹ ਅਸੀਂ ਸੋਵਰਨ ਲੋਕ। ਹੁਣ ਤੁਸੀਂ ਇੱਕ ਆਰਟੀਫਿਸ਼ੀਅਲੀ ਤੁਹਾਨੂੰ ਮਿਲਿਆ ਮੁਲਕ ਹੈ, ਭਾਰਤ ਨਾਂ ਦਾ ਕੋਈ ਮੁਲਕ ਅੱਜ ਜਿਵੇਂ ਇਹਨਾਂ ਨੇ ਜੀਓਗ੍ਰਾਫੀਕਲ ਬਾਉਂਡਰੀਜ਼ ਬਣਾਈਆਂ, ਕੋਈ ਭਾਰਤ ਮਾਤਾ ਕਦੇ ਐਗਜ਼ਿਸਟ ਹੀ ਨਹੀਂ ਕਰਦੀ ਹੈ। ਉਹਦੇ ਨਾਲ ਤੁਸੀਂ ਫਿਰ ਇਹ ਤਿਰੰਗਾ ਜਿਹੜਾ ਕਾਂਗਰਸ ਦਾ ਝੰਡਾ ਬੋਰੋ ਕੀਤਾ ਜੀ, ਚਰਖਾ ਬਾਹਰ ਕੀਤਾ, ਚੱਕਰ ਅੰਦਰ ਕੀਤਾ, ਤੇ ਉਹਨੂੰ ਤੁਸੀਂ ਨਹੀਂ ਮੰਨਦੇ, RSS ਵਾਲੇ ਨਾਗਪੁਰ ਨੇ ਤੁਸੀਂ ਚਲਾਇਆ ਹੈ। ਹੁਣ ਤੁਸੀਂ ਇਹ ਦੱਸਣ ਦੇ ਲਈ ਕਿ ਜੀ ਅਸੀਂ ਇਸ ਤਿਰੰਗੇ ਦੀ ਆੜ ਦੇ ਥੱਲੇ ਸਾਰਿਆਂ ਨੂੰ ਗੁਲਾਮ ਬਣਾ ਲਿਆ, ਖਾਸ ਤੌਰ ਤੇ ਪੰਜਾਬ ਔਰ ਕਸ਼ਮੀਰ 'ਚ ਇਸ ਤਿਰੰਗੇ ਨੂੰ ਤੁਸੀਂ
ਜਿਹੜਾ ਹੈ ਉਹ ਕਰੋੜਾਂ ਦੀ ਗਿਣਤੀ ਦੇ ਵਿੱਚ ਥਰੋ ਕਰਕੇ ਜੀ 20 ਕਰੋੜ ਘਰ ਘਰ ਕਰਨ ਦੇ ਲਈ, ਪਰ ਇੰਨੇ ਜੋਗੇ ਵੀ ਨਹੀਂ ਤੁਸੀਂ ਕਿ ਤੁਹਾਡੇ ਕੋਲ ਇੰਨਾ ਤੁਸੀਂ ਫੰਡ ਵੀ ਨਹੀਂ ਪ੍ਰੋਵਾਈਡ ਕਰ ਸਕੇ ਕਿ ਜੀ ਤੁਸੀਂ 20 ਕਰੋੜ ਜਿਹੜਾ ਹੈ ਉਹ ਮੁਫਤ ਕਰੋ। ਹਾਲ ਕੀ ਹੁਣ ਅੱਜ ਦੀਆਂ ਖਬਰਾਂ ਇਕੱਲਾ ਸੋਸ਼ਲ ਮੀਡੀਆ ਹੀ ਨਹੀਂ, ਤੁਸੀਂ ਓਵਰਆਲ ਵੀ ਦੇਖਦੇ ਹੋ ਕਿ ਇੱਕ ਜਿਹੜੀ ਵੀਡੀਓ ਵਾਇਰਲ ਹੁੰਦੀ ਹੈ ਕਿ ਕਰਨਾਲ ਦੇ ਹਰਿਆਣੇ ਦੇ ਕਰਨਾਲ ਜ਼ਿਲ੍ਹੇ ਦੇ ਵਿੱਚ ਇੱਕ ਰਾਸ਼ਨ ਦੀ ਦੁਕਾਨ ਦੇ ਉੱਤੇ ਜਿਹੜਾ ਰਾਸ਼ਨ ਦੇ ਰਿਹਾ ਉਹ ਕਹਿ ਰਿਹਾ ਜੀ ਹਰ ਰਾਸ਼ਨ ਕਾਰਡ ਤੇ ਤਿਰੰਗਾ ਮਿਲੇਗਾ, 20 ਰੁਪਏ ਜਮ੍ਹਾਂ ਕਰਾਓ, 20 ਰੁਪਏ ਕਰਨਾ ਨਹੀਂ ਤਾਂ ਤੁਹਾਡਾ ਅਸੀਂ ਰਾਸ਼ਨ ਕਾਰਡ ਕੈਂਸਲ ਕਰ ਦੇਵਾਂਗੇ। ਔਰ ਇਹਨਾਂ ਦੀ ਰਿਪੋਰਟ ਹੈ ਫੇਅਰ ਪ੍ਰਾਈਸ ਸ਼ਾਪ ਇਨ ਹਰਿਆਣਾ's ਕਰਨਾਲ ਡਿਸਟ੍ਰਿਕਟ was forcing customers to buy a flag of ₹20 each before being able to get their rations under the public distribution system ਕਿ ਜਿਹੜਾ ਤੁਹਾਨੂੰ ਮਿਲਣਾ ਤੁਹਾਨੂੰ ਤਾਂ ਮਿਲੇਗਾ, ਪਹਿਲਾਂ 20 ਰੁਪਏ ਦਾ ਤੁਸੀਂ ਇਹ ਦੇ ਕੇ। ਔਰ ਇਹ ਜਦੋਂ ਵੀਡੀਓ ਵਾਇਰਲ ਹੋਈ ਫਿਰ ਹਰਿਆਣਾ ਗਵਰਨਮੈਂਟ ਨੂੰ ਹੱਥਾਂ ਪੈਰਾਂ ਦੀ ਪੈ ਗਈ ਵੀ ਅਸੀਂ ਤਾਂ ਜੋ ਕਰ ਰਹੇ ਹਾਂ ਐਕਸਪੋਜ਼ ਹੋ ਰਹੇ ਹਾਂ। ਉਹਨਾਂ ਨੇ ਕਿਹਾ ਜੀ ਅਸੀਂ ਸਸਪੈਂਡ ਕਰਤਾ, ਅਸੀਂ ਇਹ ਕਰਤਾ, ਅਸੀਂ ਉਹ ਕਰਤਾ। ਔਰ ਇਹਦੇ ਨਾਲ ਹੀ ਰਾਹੁਲ ਗਾਂਧੀ ਨੇ ਟਵੀਟ ਕਰ ਦਿੱਤਾ, ਉਹਨੇ ਕਿਹਾ ਕਿ ਭਾਈ ਇਹ ਤੁਹਾਡਾ ਕਿਸ ਕਿਸਮ ਦਾ ਆਜ਼ਾਦੀ ਦਾ ਮਹੋਤਸਵ ਹੈ ਕਿ ਜਿੱਥੇ ਤੁਸੀਂ ਗਰੀਬਾਂ ਨੂੰ ਫੋਰਸ ਕਰ ਰਹੇ ਹੋ। ਕਾਂਗਰਸ ਲੀਡਰ ਰਾਹੁਲ ਗਾਂਧੀ alleged ration card holders were being forced to buy the national flag by shopkeepers and accused the BJP of selling nationalism and hurting the poor's self-respect ਕਿ ਇਹ ਨਹੀਂ ਹੈ ਵੀ ਤੁਸੀਂ ਨੈਸ਼ਨਲ ਤੁਹਾਡੇ ਅੰਦਰ ਕੋਈ ਵਤਨ ਪ੍ਰਸਤੀ ਹੈ, ਤੁਸੀਂ ਵੇਚ ਰਹੇ ਹੋ ਪੈਸਿਆਂ ਦਾ ਔਰ ਫੋਰਸ ਕਰ ਰਹੇ ਹੋ ਦੂਜਿਆਂ ਨੂੰ ਕਿ ਭਾਈ ਇਸ। ਔਰ ਇਹ ਗੱਲ ਲਈ ਰਾਹੁਲ ਗਾਂਧੀ ਨੇ ਨਹੀਂ ਕਿ ਵਰੁਣ ਗਾਂਧੀ ਜੀ ਮੇਨਕਾ ਗਾਂਧੀ ਦਾ ਪੁੱਤਰ ਬੀਜੇਪੀ ਦਾ MP ਉਹ ਇਹ ਕਹਿੰਦਾ ਹੈ ਕਿ ਵੀ ਉਹਨੇ ਕਿਹਾ ਰਾਸ਼ਨ ਕਾਰਡ ਹੋਲਡਰਸ ਵਰ ਬੀਇੰਗ ਫੋਰਸਡ ਟੂ ਬਾਏ ਦਾ ਨੈਸ਼ਨਲ ਫਲੈਗ ਐਜ਼ ਅ ਕੰਡੀਸ਼ਨ ਟੂ ਅਵੇਲ ਦਾ ਰਾਸ਼ਨ ਕਿ ਜੀ ਤੁਹਾਨੂੰ ਰਾਸ਼ਨ ਤਾਂ ਮਿਲੇਗਾ ਪਹਿਲਾਂ ਇਹ ਖਰੀਦੋ। ਹੁਣ ਪੰਜਾਬ ਦਾ ਹਾਲ ਦੇਖ ਲਓ, ਇਹ ਝੰਡੇ ਦੀ ਸਰਕਾਰ। ਮੈਂ ਕਿਸੇ ਨੂੰ ਕਿਹਾ, ਮੈਂ ਕਿਹਾ ਉਹਨੂੰ ਭਗਵੰਤ ਮਾਨ ਨੂੰ ਝੰਡਾ ਕਿਉਂ ਕਹਿੰਦੇ ਜਦੋਂ ਕਾਮੇਡੀ ਕਰਦਾ ਹੁੰਦਾ ਸੀ ਇੱਕ ਵੀਡੀਓ ਇਹਦੀ ਆਈ ਸੀ ਜਿਹੜੀ ਕੈਸਟ ਉਹਦੇ 'ਚ ਝੰਡਾ ਬਣਿਆ ਸੀ, ਹੁਣ ਇਹ ਆਪਣਾ ਹੀ ਝੰਡਾ ਬਣਾ ਲਏ ਉਹਨੂੰ ਹੀ ਵੇਚ। ਪਰ ਹੁਣ ਕੀ ਹੈ, ਕੱਲ੍ਹ ਅਸੀਂ ਪੜ੍ਹਿਆ ਸੀ ਕਿ ਬਈ ਕਿਵੇਂ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਦਾ ਪ੍ਰਿੰਸੀਪਲ ਕਸ਼ਮੀਰ ਸਿੰਘ ਆਰਡਰ ਕੱਢ ਰਿਹਾ ਹੈ ਕਿ ਜੀ ਆਪਣੇ ਘਰਾਂ ਦੇ ਉੱਤੇ ਚੜ੍ਹ ਕੇ ਪ੍ਰੋਫੈਸਰਾਂ ਨੂੰ ਕਹਿ ਰਿਹਾ ਜੀ ਸੈਲਫੀ ਖਿੱਚੋ ਟੱਬਰ ਨੂੰ ਤਿਰੰਗਾ ਚੜ੍ਹਾਉਂਦੇ ਦੀ, ਔਰ ਉਹ ਜਿਹੜਾ ਉਹਨਾਂ ਦੇ ਆਪਣੇ ਹਾਇਰ ਅਪਸ ਦੇ ਆਰਡਰ ਨੂੰ ਕੋਟ ਕਰ ਰਿਹਾ। ਹੁਣ ਅੱਜ ਜਿਹੜੀ ਇੱਕ ਅੱਜ ਕੱਲ੍ਹ ਜ਼ਮਾਨਾ ਕੱਢ ਕੇ ਲਿਆਉਣ ਵਾਲੇ ਸਬੂਤ ਨੇ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੀ ਜਿਹੜੀ ਹੈ ਸੀਨੀਅਰ ਮੈਡੀਕਲ ਆਫੀਸਰ ਨਥਾਣਾ ਬਠਿੰਡਾ ਦੀ, ਉਹਦਾ ਦਫ਼ਤਰੀ ਹੁਕਮ, ਮੈਂ ਕਹਾਂਗਾ ਆਪਣੀ ਟੈਕਨੀਕਲ ਟੀਮ ਨੂੰ ਜੇ ਇਹਨੂੰ ਦਿਖਾ ਵੀ ਦਫ਼ਤਰੀ ਹੁਕਮ, ਇਸ ਦਫ਼ਤਰੀ ਹੁਕਮ ਰਾਹੀਂ ਬਲਾਕ ਨਥਾਣਾ ਦੇ ਸਮੂਹ ਅਧਿਕਾਰੀਆਂ ਕਰਮਚਾਰੀਆਂ ਨੂੰ ਭੇਜ ਕੇ ਲਿਖਿਆ ਜਾਂਦਾ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਪ੍ਰੋਗਰਾਮ ਤਹਿਤ ਸਰਕਾਰੀ ਦਫ਼ਤਰਾਂ ਤੇ ਘਰ ਘਰ ਤਿਰੰਗਾ ਝੰਡਾ ਲਹਿਰਾਉਣ ਦੇ ਹੁਕਮ ਪ੍ਰਾਪਤ ਹੋਏ ਹਨ। ਇਹ ਹੁਣ ਸੀਨੀਅਰ ਮੈਡੀਕਲ ਜਿਹੜੀ ਹੈ ਸਿਸਟਮ ਕਹਿ ਰਿਹਾ। ਸੋ ਆਪ ਜੀ ਨੂੰ ਲਿਖਿਆ ਜਾਂਦਾ ਹੈ ਕਿ CHC ਨਥਾਣਾ ਵਿਖੇ ਸ਼੍ਰੀਮਤੀ ਰਜਿੰਦਰ ਕੌਰ ਨਰਸਿੰਗ ਸਿਸਟਰ ਤੇ ਰਮਨਦੀਪ ਸਿੰਘ ਫਾਰਮੇਸੀ ਅਫਸਰ ਤੋਂ ਤਿਰੰਗਾ ਝੰਡਾ ਮਿਤੀ ਇੰਨੀ ਨੂੰ ਪ੍ਰਾਪਤ ਕਰ ਲਿਆ ਜਾਏ। ਇਹ ਹੁਕਮ ਤੁਰੰਤ ਲਾਗੂ ਹੋਣਗੇ। ਸੀਨੀਅਰ ਮੈਡੀਕਲ ਹੁਣ ਮਤਲਬ ਇਹ ਕਿਉਂ ਜਿਹਾ ਪੈਟਰੀਓਟਿਜ਼ਮ ਹੈ ਜਿਹੜਾ 20 ਰੁਪਏ 'ਚ ਰਾਸ਼ਨ ਦੀਆਂ ਦੁਕਾਨਾਂ ਤੇ ਵੇਚਿਆ ਜਾ ਰਿਹਾ ਗਰੀਬਾਂ ਨੂੰ ਇਹ ਕਹਿ ਕੇ ਨਹੀਂ ਤਾਂ ਤੁਹਾਨੂੰ ਰਾਸ਼ਨ ਨਹੀਂ ਮਿਲੇਗਾ। ਉਹਨਾਂ ਦਾ ਕਾਲਜਾਂ ਦੇ DGP ਲਿਖ ਰਹੇ ਨੇ, ਹੈਲਥ ਆਫੀਸ਼ੀਅਲ ਲਿਖ ਰਹੇ ਨੇ, ਤੇ ਕਿਸ ਕਿਸਮ ਦੀ ਦੇਸ਼ ਭਗਤੀ ਜਾਗ ਰਹੀ ਹੈ ਉਹਨਾਂ ਦੀ। ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਦੁਨੀਆ ਭਰ ਤੋਂ ਖਬਰਾਂ ਨੇ ਕਿ ਆਲਰੇਡੀ ਥਾਂ ਨਿਸ਼ਾਨ ਸਾਹਿਬ ਘਰਾਂ ਦੇ ਬਾਹਰ ਕਾਰੋਬਾਰਾਂ ਦੇ ਬਾਹਰ ਲਹਿਰਾਏ ਜਾ ਰਹੇ ਨੇ। ਔਰ ਜਿਵੇਂ ਮੈਂ ਪਹਿਲੇ ਸੈਗਮੈਂਟ 'ਚ ਵੀ ਦੱਸਿਆ ਕਿ ਅੱਜ ਜੰਤਰ ਮੰਤਰ ਰੋਡ ਦੇ ਉੱਤੇ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੋਟੈਸਟ ਕੀਤਾ ਗਿਆ, 4 ਚੁਫੇਰੇ ਖਾਲਸਾਈ ਝੰਡੇ ਲਹਿਰਾ ਰਹੇ ਸੀ। ਔਰ ਅਸੀਂ ਸਮਝਦੇ ਹਾਂ ਕਿ ਆਉਣ ਵਾਲਾ ਇਹ ਹੈ ਨੈਸ਼ਨਲਿਜ਼ਮ। ਜੇ ਕਿਸੇ ਨੂੰ ਕਹਿਣਾ ਹੋਏ ਕਿ ਸਿੱਖ ਕੌਮ ਦੇ ਨਾਲ ਵਫਾਦਾਰੀ, ਨਿਸ਼ਾਨ ਸਾਹਿਬ ਦੇ ਨਾਲ ਵਫਾਦਾਰੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ ਫਿਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।